ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 26 ਜੁਲਾਈ ਹੈ। 26 ਜੁਲਾਈ 1986 ਨੂੰ ਦਿੱਲੀ, ਹਰਿਆਣਾ ਦੇ ਕਈ ਸ਼ਹਿਰਾਂ ਅਤੇ ਯੂਪੀ, ਖਾਸ ਕਰਕੇ ਰੁੜਕੀ ਸ਼ਹਿਰ ਦੇ ਵਿੱਚ ਫਿਰਕੂ ਭੀੜਾਂ ਨੇ ਖੂਨੀ ਨਵੰਬਰ 1984 ਵਾਂਗ ਸਿੱਖਾਂ ਉੱਤੇ ਵੱਡੀ ਪੱਧਰ ਤੇ ਹਮਲੇ ਕੀਤੇ। 1984 ਨਵੰਬਰ ਦੇ ਵਾਂਗ ਇਸ ਵਾਰ ਵੀ ਪੁਲਿਸ ਨੇ ਇਨ੍ਹਾਂ ਭੀੜਾਂ ਦੀ ਪੂਰੀ ਮਦਦ ਕੀਤੀ। ਦਿੱਲੀ ਦੇ ਵਿੱਚ 15 ਸਿੱਖ ਕਤਲ ਕੀਤੇ ਗਏ ਅਤੇ 45 ਸਖਤ ਜ਼ਖਮੀ ਹੋਏ। ਹਰਿਆਣਾ ਦੇ ਵਿੱਚ ਵੀ 10 ਤੋਂ 15 ਸਿੱਖ ਕਤਲ ਕੀਤੇ ਗਏ ਅਤੇ ਰੁੜਕੀ ਦੇ ਵਿੱਚ 12 ਸਿੱਖਾਂ ਦਾ ਕਤਲ ਕੀਤਾ ਗਿਆ। ਯੂਪੀ ਦੇ ਵਿੱਚ ਤਾਂ ਸਿੱਖਾਂ ਦੇ 350 ਟਰੱਕ, 70 ਟੈਕਸੀਆਂ ਅਤੇ 12 ਗੁਰਦੁਆਰੇ ਵੀ ਸਾੜ ਦਿੱਤੇ ਗਏ। ਦਿੱਲੀ ਦੇ ਵਿੱਚ ਇਹ ਹਮਲੇ 3 ਦਿਨ ਜਾਰੀ ਰਹੇ ਅਤੇ 1984 ਵਾਲੀਆਂ ਤਕਰੀਬਨ ਸਾਰੀਆਂ ਕਾਰਵਾਈਆਂ ਦੁਹਰਾਈਆਂ ਗਈਆਂ। ਇਹਨਾਂ ਦਿਨਾਂ ਦੇ ਵਿੱਚ ਫੌਜ ਨੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਵਿੱਚ ਫਲੈਗ ਮਾਰਚ ਕੀਤਾ ਤਾਂ ਜੋ ਦਿੱਲੀ ਦੇ ਕਤਲੇਆਮ ਦਾ ਜਵਾਬੀ ਅਮਲ ਰੋਕਿਆ ਜਾ ਸਕੇ। ਪਰ ਦੂਜੇ ਪਾਸੇ ਦਿੱਲੀ ਦੇ ਵਿੱਚ ਪੁਲਿਸ ਨੇ ਇਹਨਾਂ ਭੀੜਾਂ ਨੂੰ ਨਾ ਸਿਰਫ ਖੁੱਲ੍ਹ ਦਿੱਤੀ ਬਲਕਿ ਪੂਰੀ ਮਦਦ ਵੀ ਕੀਤੀ। ਮਗਰੋਂ ਦਿੱਲੀ ਦੇ ਵਿੱਚ 26 ਜੁਲਾਈ ਨੂੰ ਸਿੱਖਾਂ ਦੇ ਕਤਲਾਂ ਅਤੇ ਲੁੱਟਮਾਰ ਦੇ ਸਿਲਸਿਲੇ ਦੇ ਵਿੱਚ ਬਾਦਲ ਅਤੇ ਟੌਹੜਾ ਦਿੱਲੀ ਦੇ ਸਿੱਖਾਂ ਨੂੰ ਮਿਲਣ ਆਏ, ਪਰ ਉਹਨਾਂ ਨੂੰ ਸ਼ਹਿਰ ਦੇ ਵਿੱਚੋਂ ਨਿਕਲ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਜਦੋਂ ਉਹਨਾਂ ਨੇ ਜਾਣ ਤੋਂ ਨਾ ਕਰ ਦਿੱਤੀ ਤਾਂ 9 ਅਗਸਤ ਦੀ ਸ਼ਾਮ ਨੂੰ ਹੀ ਉਹਨਾਂ ਨੂੰ ਪੰਜਾਬ ਸਿਕਿਉਰਿਟੀ ਐਕਟ 1978 ਦੀ ਦਫਾ 1C ਦੇ ਹੇਠ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੋਹਾਂ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਰੱਖੇ ਜਾਣ ਮਗਰੋਂ 10 ਸਤੰਬਰ ਨੂੰ ਰਿਹਾ ਕੀਤਾ ਗਿਆ। 26 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਗੁਰਦਿਆਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਖੈਰਾਬਾਦ ਜ਼ਿਲ੍ਹਾ ਰੋਪੜ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 26 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਦਾਗਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮੰਗੇਵਾਲ ਜ਼ਿਲ੍ਹਾ ਸੰਗਰੂਰ ਅਤੇ ਸੁਖਦੇਵ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਨੌਰੰਗਾਬਾਦ ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਬਿੱਲਾ ਤੇ ਬਖਸ਼ੀਸ਼ ਸਿੰਘ ਫੌਜੀ ਦੋਵੇਂ ਵਾਸੀ ਚੀਮਾ ਖੁੱਡੀ ਗੁਰਦਾਸਪੁਰ ਨੂੰ ਇੱਕ ਹੋਰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 26 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਜੋਗਿੰਦਰ ਸਿੰਘ ਬੈਂਸ ਪੁੱਤਰ ਬਾਬੂ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਠਿੰਡਾ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 1998-99 ਦੇ ਵਿੱਚ ਇੱਕ ਦੂਜੇ ਦੇ ਸਭ ਤੋਂ ਵੱਡੇ ਦੁਸ਼ਮਣਾਂ ਦੇ ਤੌਰ ਤੇ ਵਿਚਰੇ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ 13 ਜੂਨ 2003 ਦੇ ਦਿਨ ਰਸਮੀ ਤੌਰ ਤੇ ਫਿਰ ਇੱਕ ਹੋ ਗਏ। ਇਸ ਤੋਂ ਮਗਰੋਂ 1.5 ਮਹੀਨੇ ਦੀ ਦਰਦ ਭਰੀ ਉਡੀਕ ਮਗਰੋਂ 26 ਜੁਲਾਈ 2003 ਦੇ ਦਿਨ ਟੌਹੜਾ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਫਰਵਰੀ 1999 ਦੇ ਵਿੱਚ ਬਾਦਲ ਨੇ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਦਿੱਤਾ ਸੀ। ਇਸ ਤੋਂ ਮਗਰੋਂ ਬਾਦਲ ਅਤੇ ਟੌਹੜਾ ਪੂਰੇ 4.5 ਸਾਲ ਇੱਕ ਦੂਜੇ ਨੂੰ ਪੰਥ ਦੇ ਗਦਾਰ ਕਹਿੰਦੇ ਰਹੇ। ਟੌਹੜਾ ਵਾਸਤੇ ਬਾਦਲ ਅਕਾਲ ਤਖਤ ਦਾ ਭਗੌੜਾ ਅਤੇ ਬਾਦਲ ਵਾਸਤੇ ਟੌਹੜਾ ਕਾਂਗਰਸ ਦਾ ਏਜੰਟ ਸੀ। ਇਸੇ ਦੌਰਾਨ ਬਾਦਲ ਨੇ ਪਹਿਲਾਂ ਲੋਕ ਸਭਾ ਚੋਣਾਂ ਦਸੰਬਰ 1999 ਅਤੇ ਫਿਰ ਪੰਜਾਬ ਅਸੈਂਬਲੀ ਫਰਵਰੀ 2002 ਦੇ ਵਿੱਚ ਹਾਰ ਲਈਆਂ ਸਨ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਾਇਮ ਹੋ ਚੁੱਕੀ ਸੀ। ਬਾਦਲ ਟੌਹੜਾ ਏਕਤਾ ਦੇ ਚਰਚੇ ਫਰਵਰੀ 2001 ਦੇ ਵਿੱਚ ਵੀ ਚੱਲੇ ਸਨ। 13 ਜੂਨ ਨੂੰ ਇਸ ਰਸਮੀ ਏਕਤਾ ਦਾ ਐਲਾਨ ਹੋਇਆ ਸੀ ਅਤੇ ਉਸ ਤੋਂ ਬਾਅਦ 26 ਜੁਲਾਈ 2003 ਦੇ ਦਿਨ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। 26 ਜੁਲਾਈ 2014 ਦੇ ਦਿਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮੀਟਿੰਗ ਡੇਰਾ ਬਾਬਾ ਚਰਨ ਸਿੰਘ ਕੁਰੂਕਸ਼ੇਤਰ ਦੇ ਵਿੱਚ ਜ਼ਿਲ੍ਹੇ ਦੇ ਡੀਸੀ ਨਿਖਲ ਗਜਰਾਜ ਦੀ ਹਾਜ਼ਰੀ ਦੇ ਵਿੱਚ ਹੋਈ। ਇਸ ਦੇ ਵਿੱਚ ਜਗਦੀਸ਼ ਸਿੰਘ ਝੀਂਡਾ ਪ੍ਰਧਾਨ, ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਪਾਲੀ ਮੀਤ ਪ੍ਰਧਾਨ, ਜਨਰਲ ਸਕੱਤਰ ਜਗੀਰ ਸਿੰਘ ਜਮਨਾਨਗਰ, ਜੁਆਇੰਟ ਸਕੱਤਰ ਭੁਪਿੰਦਰ ਸਿੰਘ ਅਸੰਧ, ਐਗਜ਼ੈਕਟਿਵ ਦੇ ਵਿੱਚ ਜਗਤਾਰ ਸਿੰਘ ਮਠੌੜਾ, ਅਵਤਾਰ ਸਿੰਘ ਚੱਕੋ, ਮੋਹਨਜੀਤ ਸਿੰਘ, ਸਵਰਨ ਸਿੰਘ, ਬਾਬਾ ਗੁਰਮੀਤ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ ਤਰਲੋਕੇਵਾਲ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਣਾਏ ਗਏ। 26 ਜੁਲਾਈ 2014 ਦੇ ਦਿਨ ਸਹਾਰਨਪੁਰ ਦੇ ਵਿੱਚ ਗੁਰਦੁਆਰੇ ਦੇ ਨਾਲ ਦੀ ਜ਼ਮੀਨ ਨੂੰ ਮਸਜਿਦ ਦੀ ਜਗ੍ਹਾ ਦੱਸ ਕੇ ਮੁਸਲਮਾਨਾਂ ਦੀ ਇੱਕ ਵੱਡੀ ਭੀੜ ਨੇ ਗੁਰਦੁਆਰੇ ਤੇ ਹਮਲਾ ਕਰ ਦਿੱਤਾ ਅਤੇ ਸਿੱਖਾਂ ਦੀਆਂ 19 ਦੁਕਾਨਾਂ ਵੀ ਸਾੜ ਦਿੱਤੀਆਂ। ਇਸ ਤੋਂ ਮਗਰੋਂ ਪੁਲਿਸ ਨੇ ਕਰਫਿਊ ਲਾ ਦਿੱਤਾ ਅਤੇ ਲਾਠੀਚਾਰਜ, ਅਥਰੂ ਗੈਸ ਦੀ ਵਰਤੋਂ ਵੀ ਕੀਤੀ ਅਤੇ ਫਾਇਰਿੰਗ ਵੀ ਕੀਤੀ। ਇਸ ਦੇ ਵਿੱਚ 3 ਮੌਤਾਂ ਹੋਈਆਂ। ਸਹਾਰਨਪੁਰ ਦੇ ਵਿੱਚ ਉਦੋਂ ਸਿੱਖਾਂ ਦੀ ਗਿਣਤੀ ਸਿਰਫ 7000 ਸੀ ਅਤੇ 2 ਸਕੂਲ, ਗੁਰੂ ਨਾਨਕ ਗਰਲਜ਼ ਸਕੂਲ ਅਤੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਇੱਕ ਕਾਲਜ ਗੁਰੂ ਨਾਨਕ ਬॉयਜ਼ ਇੰਟਰ ਕਾਲਜ ਵੀ ਚਲਾ ਰਹੇ ਸਨ, ਜਿਸ ਦੇ ਵਿੱਚ ਪੜ੍ਹਨ ਵਾਲਿਆਂ 8000 ਬੱਚਿਆਂ ਦੇ ਵਿੱਚੋਂ 6000 ਮੁਸਲਮਾਨਾਂ ਦੇ ਅਤੇ ਤਕਰੀਬਨ 2000 ਹਿੰਦੂ ਸਨ ਅਤੇ ਇਹਨਾਂ ਦੇ ਵਿੱਚ ਸਿਰਫ 68 ਬੱਚੇ ਹੀ ਸਿੱਖਾਂ ਦੇ ਸਨ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।